ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਇੰਡੀਆ ਦਾ ਮੀਡੀਆ ਬਹੁਤ ਧੂਆਂਧਾਰ ਪ੍ਰਚਾਰ ਕਰ ਰਿਹਾ ਵੀ ਅਮਰੀਕਾ ਕੈਨੇਡਾ ਦੇ ਨਾਲ ਨਹੀਂ, ਅਮਰੀਕਾ ਇੰਡੀਆ ਦੇ ਨਾਲ ਆ। ਉਹ ਸਾਰੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਨੈਸ਼ਨਲ ਸਿਕਿਉਰਿਟੀ ਦੇ ਸਪੋਕਸਮੈਨ ਜੌਨ ਕਰਵੀ ਨੇ ਅੱਜ ਇਹ ਕਲੀਅਰ ਕਰ ਦਿੱਤਾ ਆ ਵੀ ਯੂਐਸ ਨੇ ਕਲੀਅਰਲੀ ਇੰਡੀਆ ਨੂੰ ਕਿਹਾ ਆ ਵੀ ਤੁਹਾਨੂੰ ਕੈਨੇਡਾ ਦੇ ਨਾਲ ਕੋਆਪਰੇਟ ਕਰਨਾ ਪੈਣਾ ਆ। ਜੋ ਤੁਸੀਂ ਭਾਈ ਹਰਦੀਪ ਸਿੰਘ ਨਿੱਜਰ ਜੋ ਸਿੱਖ ਆ ਔਰ ਜਿਸ ਦੀ ਕਿਲਿੰਗ ਕੈਨੇਡਾ ਦੇ ਵਿੱਚ ਕੀਤੀ ਹੈਗੀ ਆ। ਇਹ ਕਲੀਅਰਲੀ ਵਾਈਟ ਹਾਊਸ ਨੇ ਕਿਹਾ ਵੀ ਅਸੀਂ ਡੀਪਲੀ ਕੰਸਰਨ ਹੈਗੇ ਆ ਜੋ ਐਲੀਗੇਸ਼ਨਸ ਲੱਗੀਆਂ ਆ ਵੀ ਇੰਡੀਅਨ ਏਜੰਟਸ ਇਸ ਮਰਡਰ ਦੇ ਵਿੱਚ ਇਨਵੋਲਵ ਸੀਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਸੋਮਵਾਰ ਨੂੰ ਇਹ ਕਿਹਾ ਸੀ ਵੀ ਜਿਹੜੀਆਂ ਉਹਨਾਂ ਦੀਆਂ ਡੋਮੈਸਟਿਕ ਇੰਟੈਲੀਜੈਂਸ ਏਜੰਸੀਜ਼ ਆ ਉਹ ਐਕਟਿਵਲੀ ਪਰਸੂ ਕਰ ਰਹੀਆਂ ਕ੍ਰੈਡੀਬਲ ਐਲੀਗੇਸ਼ਨਸ ਜੋ ਨਿਊ ਦਿੱਲੀ ਦੇ ਏਜੰਟਸ ਨੇ ਭਾਈ ਹਰਦੀਪ ਸਿੰਘ ਨਿੱਜਰ ਜੋ 45 ਸਾਲਾਂ ਦੇ ਸੀ ਉਹਨਾਂ ਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ ਮਹੀਨੇ 'ਚ ਕਤਲ ਕੀਤਾ ਸੀ। ਸੋ ਇਸ ਸੰਬੰਧ ਦੇ ਵਿੱਚ ਜੌਨ ਕਰਵੀ ਨੇ ਕਿਹਾ ਅਸੀਂ ਬਹੁਤ ਡੀਪਲੀ ਕੰਸਰਨਡ ਆ ਤੇ ਇੰਡੀਆ ਨੂੰ ਕਹਿੰਦੇ ਆ ਕਿ ਫੁੱਲੀ ਕੋਆਪਰੇਟ ਕਰੋ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦੀ ਗਵਰਨਮੈਂਟ ਨੇ ਇਹਨੂੰ ਰਿਜੈਕਟ ਕੀਤਾ ਸੀ। ਦੋਨਾਂ ਦੇ ਡਿਪਲੋਮੇਟ ਮੁਲਕਾਂ ਨੇ ਇੱਕ ਦੂਜੇ ਵੱਲੋਂ ਕੱਢੇ ਆ, ਪਰ ਕਰਵੀ ਨੇ ਅੱਜ ਕਲੀਅਰਲੀ ਕਿਹਾ ਵੀ ਜਿੰਨੀਆਂ ਵੀ ਨਿਊਜ਼ ਰਿਪੋਰਟਸ ਆ ਰਹੀਆਂ ਯੂਐਸ ਹਮੇਸ਼ਾ ਕੈਨੇਡਾ ਦੇ ਨਾਲ ਆ ਤੇ ਕੈਨੇਡਾ ਦਾ ਸਾਥੀ ਹੀ ਰਹੂਗਾ। ਕੈਨੇਡਾ ਦੀਆਂ ਜੋ ਐਲੀਗੇਸ਼ਨਸ ਆਰ ਅਨਟਰੂ, ਉਹ ਜਿਹੜੀਆਂ ਬਰਸ਼ਡ ਆਫ ਉਹਨਾਂ ਨੇ ਕੀਤੀਆਂ ਜੋ ਇੰਡੀਆ ਵਾਲੇ ਕਹਿ ਰਹੇ ਆ ਵੀ ਜੀ ਕੈਨੇਡਾ ਦੀਆਂ ਐਲੀਗੇਸ਼ਨਸ ਅਨਟਰੂ ਹੈਗੀਆਂ ਆ। ਸੋ ਇਹ ਵੀ ਦੱਸਦੀ ਜਾਈਏ ਜਦੋਂ G20 ਦੀ ਮੀਟਿੰਗ ਹੋਈ ਸੀ ਉਸ ਤੋਂ ਪਹਿਲਾਂ ਜੋ 5 ਆਈਜ਼ ਇੰਟੈਲੀਜੈਂਸ ਜੋ ਉਹਨਾਂ ਨੇ ਸ਼ੇਅਰ ਕੀਤੀ ਆ ਵੱਖ-ਵੱਖ ਨੇਸ਼ਨਸ ਦੇ ਨਾਲ, ਜੋ 5 ਆਈਜ਼ ਨੇਸ਼ਨ ਹੈਗੇ ਆ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਯੂਐਸ ਤੇ ਕੈਨੇਡਾ ਹੈਗਾ। ਕਾਫੀ ਹਫ਼ਤੇ ਪਹਿਲਾਂ ਉਹਨਾਂ ਨੇ G20 ਦੀ ਸਮਿਟ ਤੋਂ ਪਹਿਲਾਂ ਜੋ ਕੈਨੇਡੀਅਨ ਗਵਰਨਮੈਂਟ ਆ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਤੇ ਇੰਡੀਅਨ ਏਜੰਟਸ ਨੇ ਸਾਡੇ ਸਿਟੀਜ਼ਨ ਦਾ ਸਾਡੀ ਹੀ ਧਰਤੀ ਦੇ ਉੱਤੇ ਕਤਲ ਕੀਤਾ ਹੈਗਾ। ਜੀ, ਇਸ ਦੇ ਵਿੱਚ ਦੱਸਦੇ ਜਾਈਏ ਇਹ ਜਿਹੜੀ ਹੈ ਨਾ ਗੱਲ ਚਰਚਾ ਜਿਹੜੀ ਛਿੜੀ ਸੀਗੀ ਵੀ ਕੈਨੇਡਾ ਦੀ ਇਸ ਗੱਲ ਨੂੰ ਰਿਬਫ ਕਰ ਦਿੱਤਾ, ਯਾਨੀ ਕਿ ਰਿਜੈਕਟ ਕਰ ਦਿੱਤਾ। ਇਹ ਵਾਸ਼ਿੰਗਟਨ ਪੋਸਟ ਦੇ ਵਿੱਚ ਸਭ ਤੋਂ ਪਹਿਲਾਂ ਆਰਟੀਕਲ ਛਾਪਿਆ ਗਿਆ ਸੀ। ਉਸ ਦੇ ਜਵਾਬ ਦੇ ਵਿੱਚ ਜਿਹੜੀ ਐਡਰੀਅਨ ਵਾਟਸਨ ਆ, ਜੋ ਕਿ ਜੇਕ ਸੁਲਿਵਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਸ ਦੀ ਆਪਣੀ ਸਪੋਕਸਪਰਸਨ ਆ, ਉਹਨਾਂ ਨੇ ਕਲੀਅਰ ਕੀਤਾ ਵੀ ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਰਿਬਫ ਕਰਨ ਦੀਆਂ ਕੈਨੇਡਾ ਨੂੰ, ਇਹ ਕਿਸੇ ਵੀ ਵੇ ਦੇ ਵਿੱਚ, ਕਿਸੇ ਵੀ ਹਾਲਤ ਦੇ ਵਿੱਚ ਟੋਟਲੀ ਫਲੈਟਲੀ ਫਾਲਸ ਨੇ, ਗਲਤ ਨੇ। ਕਹਿੰਦੇ ਵੀ ਅਸੀਂ ਸਗੋਂ ਕੋਆਰਡੀਨੇਟ ਕਰ ਰਹੇ ਹਾਂ, ਕੰਸਲਟ ਕਰ ਰਹੇ ਹਾਂ ਕੈਨੇਡਾ ਦੇ ਨਾਲ ਇਸ ਮੁੱਦੇ ਦੇ ਉੱਤੇ ਬਹੁਤ ਹੀ ਕਲੋਜ਼ਲੀ, ਵੈਰੀ ਕਲੋਜ਼ਲੀ। ਕਹਿੰਦੇ ਵੀ ਇਹ ਬਹੁਤ ਸੀਰੀਅਸ ਮੈਟਰ ਆ ਤੇ ਅਸੀਂ ਕੈਨੇਡਾ ਦੀ ਜਿਹੜੀ ਲਾ ਇਨਫੋਰਸਮੈਂਟ ਦੀ ਐਫਰਟਸ ਆ ਉਸ ਨੂੰ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਹਾਂ ਤੇ ਨਾਲ ਦੇ ਨਾਲ ਅਸੀਂ ਇੰਡੀਅਨ ਗਵਰਨਮੈਂਟ ਨੂੰ ਵੀ ਇੰਗੇਜ ਕਰ ਰਹੇ ਹਾਂ ਵੀ ਭਾਈ ਇਸ ਪੂਰੀ ਜਾਂਚ ਦੇ ਵਿੱਚ ਸਾਥ ਦੇਵੋ। ਸੋ ਉਧਰ ਜਿਹੜਾ ਕੈਨੇਡਾ ਆ ਆਪਣੇ ਖੇਮੇ ਦੇ ਵਿੱਚ ਹੁਣ ਮੁਲਕਾਂ ਨੂੰ ਜਿਹੜਾ ਜਟਾ ਰਿਹਾ, ਜਿਸ ਦੇ ਵਿੱਚ ਕਹਿ ਸਕਦੇ ਹਾਂ ਵੀ ਮੁਲਕਾਂ ਦੇ ਵਿੱਚੋਂ ਜਿਹੜੇ ਸੁਪਰ ਪਾਵਰ ਆ ਅਮਰੀਕਾ ਹਾਲ ਦੀ ਘੜੀ ਜਿਹੜੀ ਉਸ ਦੇ ਨਾਲ ਜਿਹੜੀ ਨਜ਼ਰ ਆ ਰਹੀ ਆ। ਸੋ ਅਮਰੀਕਾ ਨੇ ਇਹਨਾਂ ਦੋਨਾਂ ਦੇ ਬਿਆਨਾਂ ਤੋਂ ਜੇ ਆਪਾਂ ਦੇਖੀਏ, ਚਾਹੇ ਜੌਨ ਕਰਬੀ ਆ ਚਾਹੇ ਐਡਰੀਅਨ ਵਾਟਸਨ ਆ, ਉਸ ਤੋਂ ਇਹ ਕਨਫਰਮ ਕੀਤਾ ਜਾ ਸਕਦਾ ਆ, ਕਿਹਾ ਜਾ ਸਕਦਾ ਵੀ ਅਮਰੀਕਾ ਪੂਰੀ ਤਰ੍ਹਾਂ ਕੈਨੇਡਾ ਦੇ ਨਾਲ ਆ ਜਿਹੜੀ ਇਸ ਟਾਈਮ ਮਰਡਰ ਦੀ ਇਨਵੈਸਟੀਗੇਸ਼ਨ ਭਾਈ ਨਿੱਜਰ ਦੇ ਮਾਮਲੇ ਵਿੱਚ ਜਿਹੜੀ ਉਹ ਚੱਲ ਰਹੀ ਆ ਉਸ ਨੂੰ ਲੈ ਕੇ, ਤੇ ਜਿਹੜਾ ਇੰਡੀਆ ਦੇ ਦੁਆਰਾ ਕੂੜ ਪ੍ਰਚਾਰ ਇਸ ਦੇ ਉਲਟ ਕੀਤਾ ਜਾ ਰਿਹਾ ਆ, ਗਲਤ ਇਨਫੋਰਮੇਸ਼ਨ ਫੈਲਾਈ ਜਾ ਰਹੀ, ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੀਆਂ ਨਿਊਜ਼ ਏਜੰਸੀਜ਼ ਦੇ ਥਰੂ ਜਿਹੜੀ ਇਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਨੂੰ ਸਿਰੇ ਤੋਂ ਉਹਨਾਂ ਨੇ ਰੱਦ ਕਰ ਦਿੱਤਾ ਆ, ਇਨਕਾਰ ਜਿਹੜਾ ਆ ਉਹ ਉਸ ਦੇ ਉੱਤੇ ਕਰ ਦਿੱਤਾ ਆ ਤੇ ਅਮਰੀਕਾ ਪੂਰੀ ਤਰ੍ਹਾਂ ਨਾਲ ਚੱਲ ਰਿਹਾ ਕੈਨੇਡਾ ਦੇ, ਕੰਸਲਟ ਤੇ ਕੋਆਰਡੀਨੇਟ ਜਿਹੜਾ ਆ ਇਸ ਪੂਰੇ ਮੁੱਦੇ ਦੇ ਵਿੱਚ ਕਰ ਰਿਹਾ ਹੈਗਾ ਆ। ਸੋ ਇਹ ਜਿਹੜੀਆਂ ਕ੍ਰੈਡੀਬਲ ਐਲੀਗੇਸ਼ਨਸ ਜਦੋਂ ਤੋਂ ਪਰਸੋਂ ਤੋਂ ਲੱਗੀਆਂ ਆ, ਕੱਲ ਪਰਸੋਂ ਤੋਂ ਜਿਹੜੀਆਂ ਲੱਗੀਆਂ ਆ, ਉਹਦੇ ਨਾਲ ਕਾਫੀ ਇਸ ਟਾਈਮ ਹਲਚਲ ਜਿਹੜੀ ਆ ਪੂਰੀ ਤਰ੍ਹਾਂ ਮਚੀ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਹੋਊਗਾ ਇਹ ਤਾਂ ਬਾਅਦ ਚ ਪਤਾ ਲੱਗੂਗਾ। ਉਧਰ ਅੱਜ WSO ਤੇ ਨਾਲ ਦੇ ਨਾਲ ਜਿਹੜੀ ਇੱਕ ਮੁਸਲਿਮ ਉੱਥੇ ਦੀ
ਕਮੇਟੀ ਹੈਗੀ ਹੈ ਜਿੱਦਾਂ ਵਰਲਡ ਸਿੱਖ ਆਰਗੇਨਾਈਜੇਸ਼ਨ, ਉੱਥੇ ਦੀ ਇੱਕ ਆਰਗੇਨਾਈਜੇਸ਼ਨ, ਉਹਨਾਂ ਨੇ ਵੀ ਮੰਗ ਜਿਹੜੀ ਉਹ ਉਸ ਦੇ ਵਿੱਚ ਚੁੱਕੀ ਆ ਵੀ ਭਾਈ ਆਰਐਸਐਸ ਨੂੰ ਤਾਂ ਕੈਨੇਡਾ ਵਿੱਚ ਬੈਨ ਜਿਹੜਾ ਉਹ ਕਰ ਦੇਣਾ ਚਾਹੀਦਾ ਆ, ਤੇ ਜਿਹੜਾ ਡਿਪਲੋਮੈਟ ਹੈਗਾ ਆ, ਮੇਨ ਕਮਿਸ਼ਨਰ ਆ ਕੈਨੇਡਾ ਦੇ ਵਿੱਚ, ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਆ, ਉਸ ਨੂੰ ਤਲਬ ਕਰਕੇ ਬਾਹਰ ਜਿਹੜਾ ਆ ਕੱਢਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਸ ਦੇ ਉੱਤੇ ਕੀ ਅਸਰ ਹੁੰਦਾ ਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਆ ਵੀ ਫਰੀਜ਼ ਕਰ ਦਿਓ ਜਿੰਨੀਆਂ ਵੀ ਟ੍ਰੇਡ ਦੀਆਂ ਨੈਗੋਸੀਏਸ਼ਨ ਚੱਲ ਰਹੀਆਂ ਆ ਇੰਡੀਆ ਤੇ ਕੈਨੇਡਾ ਦੇ ਵਿੱਚ, ਖਾਸ ਕਰਕੇ ਜਿਹੜੀ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਆ ਉਹ ਜਿਹੜੀ ਚੱਲ ਰਹੀ ਆ ਉਸ ਨੂੰ ਲੈ ਕੇ, ਤੇ ਆਰਐਸਐਸ ਨੂੰ ਕਹਿੰਦੇ ਆ ਵੀ ਜਿਹੜਾ ਉਹ ਬੈਨ ਕਰਨਾ ਚਾਹੀਦਾ ਆ, ਤੇ ਕ੍ਰਿਮੀਨਲ ਕੋਡ ਦੇ ਤਹਿਤ ਜਿਹੜੇ ਵੀ ਉਸ ਦੇ ਏਜੰਟਸ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਇੱਥੋਂ ਦੇਸ਼ ਚੋਂ ਕੱਢ ਦੇਣਾ ਚਾਹੀਦਾ ਆ। ਜੀ ਇੱਕ ਵਾਰੀ ਫਿਰ ਕਲੀਅਰ ਕਰਦੇ ਜਾਈਏ, ਯੂਐਸ ਦੇ ਨੈਸ਼ਨਲ ਸਿਕਿਉਰਿਟੀ ਦੇ ਸਪੋਕਸਪਰਸਨ ਜੌਨ ਕਰਬੀ ਨੇ ਕਿਹਾ ਵੀ ਜਿਹੜੀਆਂ ਖਬਰਾਂ ਆ ਰਹੀਆਂ ਵੀ ਕੈਨੇਡਾ ਦੇ ਨਾਲ ਨਹੀਂ ਯੂਐਸਏ ਕਹਿੰਦੇ ਵੀ 100% ਕੈਨੇਡਾ ਦੇ ਨਾਲ ਆ, ਤੇ ਨਾਲ ਦੀ ਨਾਲ ਉਹਨੇ ਇੰਡੀਆ ਨੂੰ ਵੀ ਤਾੜਨਾ ਕੀਤੀ ਆ ਵੀ ਜੋ ਇਨਵੈਸਟੀਗੇਸ਼ਨ ਹੋ ਰਹੀ ਆ ਉਹਦੇ ਵਿੱਚ ਕੈਨੇਡਾ ਦਾ ਸਾਥ ਦਿੱਤਾ ਜਾਵੇ।